ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 24 ਨਵੰਬਰ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਇਹ ਹੈ ਕਿ ਅੱਜ 24 ਨਵੰਬਰ ਹੈ। ਅੱਜ ਇਮਰਾਨ ਖਾਨ ਨੇ ਤੁਹਾਨੂੰ ਕਾਲ ਦੇ ਰੱਖੀ ਹੈ, ਫਾਈਨਲ ਕਾਲ ਹੈ। ਔਰ ਇਮਰਾਨ ਖਾਨ ਨੇ ਤੁਹਾਨੂੰ ਦੋ ਹੀ ਵਾਰੀ ਆਖਿਆ ਕਿ ਬਾਹਰ ਨਿਕਲੋ। ਇੱਕ ਵਾਰੀ ਆਖਿਆ ਸੀ 8 ਫਰਵਰੀ ਨੂੰ ਤੇ ਇੱਕ ਵਾਰੀ ਅੱਜ ਆਖਿਆ 8 ਫਰਵਰੀ ਨੂੰ ਤੁਸੀਂ ਨਿਕਲੇ ਔਰ ਤੁਸੀਂ ਇਹੋ ਜਿਹੇ ਬਾਲੇ ਕੱਢੇ ਕਿ ਹਜੇ ਤੱਕ ਚੌਧਰੀ ਨਿਜ਼ਾਮਦੀਨ ਨੂੰ ਸਮਝ ਨਹੀਂ ਆਉਂਦੀ ਵੀ ਆਵਾਮ ਨੂੰ ਹੋਇਆ ਕੀ ਸੀ। ਚੌਧਰੀ ਨਿਜ਼ਾਮਦੀਨ ਹਜੇ ਤੱਕ ਲੋਗੜ ਲੱਭਦਾ ਫਿਰਦਾ ਕਿਉਂਕਿ ਜਿਹੜੀਆਂ ਤੁਸੀਂ ਸੱਟਾਂ ਗੁੱਜੀਆਂ ਮਾਰੀਆਂ ਨੇ ਚੌਧਰੀ ਨਿਜ਼ਾਮਦੀਨ ਨਾ ਕਿਸੇ ਨੂੰ ਦੱਸਣ ਜੋਗਾ ਅਤੇ ਨਾ ਪੁੱਛਣ ਜੋਗਾ। ਬਹਰਹਾਲ ਅੱਜ ਦੂਜੀ ਵਾਰੀ ਤੁਹਾਨੂੰ ਇਮਰਾਨ ਖਾਨ ਨੇ ਹੱਥਵੀਂ ਕਾਲ ਦਿੱਤੀ ਹੈ ਕਿ ਜ਼ਰੂਰ ਨਿਕਲੋ। ਅਤੇ ਜਿਸ ਤਰ੍ਹਾਂ ਦੀ ਅਸੀਂ ਤਿਆਰੀ ਇਸ ਵੇਲੇ ਵੇਖ ਰਹੇ ਹਾਂ ਕਿ ਕਰਾਚੀ ਤੋਂ ਔਰ ਕੋਇਟਾ ਤੋਂ ਔਰ ਬਲੋਚਿਸਤਾਨ ਤੋਂ ਜਿਹੜੀਆਂ ਟੀਮਾਂ ਨੇ ਉਹ ਪਹਿਲਾਂ ਹੀ ਅੱਪੜ ਗਈਆਂ ਨੇ। ਤਮਾਮ ਜਿੰਨੀਆਂ ਪਾਬੰਦੀਆਂ ਸੀ ਉਹਨਾਂ ਨੂੰ ਹਟਾ ਕੇ ਅਤੇ ਹੁਣ ਇਸ ਵੇਲੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਉਸ ਵੇਲੇ ਅਖਾੜਾ ਗਰਮ ਹੈ। ਲਾਹੌਰ ਤੋਂ ਔਰ ਦੂਸਰੇ ਇਲਾਕਿਆਂ ਤੋਂ ਵੀ ਆਵਾਮ ਜਿਹੜੀ ਹੈ ਉਹ ਨਿਕਲ ਪਈ ਹੈ, ਬਲਕਿ ਕੁਝ ਲੋਕ ਤਾਂ ਪਹਿਲਾਂ ਦੇ ਹੀ ਇਸਲਾਮਾਬਾਦ ਪਹੁੰਚੇ ਨੇ। ਬਹਰਹਾਲ ਜਿਹੜੀ ਇਸਲਾਮਾਬਾਦ ਦੀ ਪੁਲਿਸ ਸੀ ਉਹ ਵੀ ਕੱਲ੍ਹ ਨਾਅਰੇ ਸ਼ਾਰੇ ਮਾਰਦੀ ਰਹੀ ਹੈ। IG ਜਿਹੜਾ ਉਹ ਇੰਜ ਨਾਅਰੇ ਮਾਰਦਾ ਸੀ ਜਿਵੇਂ IG ਘੱਟ ਹੋਵੇ, ਕੋਈ ਪਿੰਡ ਦੇ ਵਿੱਚ ਨੂਨ ਲੀਗ ਦਾ ਪਟਵਾਰੀ ਟਾਈਪ ਕੋਈ ਵੀ ਕਾਰਕੁਨ ਹੋਵੇ ਜਿਹਨੂੰ ਬਿਰਿਆਨੀ ਦੀ ਪਲੇਟ ਖਵਾਈ ਹੋਵੇ ਅਤੇ ਬੋਟੀਆਂ ਦੋ ਵਿੱਚ ਵੱਧ ਪਾ ਦਿਓ ਅਤੇ ਉਹ ਬੋਟੀਆਂ ਖਾ ਕੇ ਅਤੇ ਫਿਰ ਉਹਨੂੰ ਇੰਨੀ ਕੁ ਹੀਟ ਚੜ੍ਹੇ ਬੋਟੀਆਂ ਦੀ ਕਿ ਮੱਛਰਿਆ ਫਿਰ ਇੰਨੇ ਕੁ ਨਾਅਰੇ ਮਾਰੇ ਵੀ ਆਪਣਾ ਸੰਗ ਵੀ ਪਾੜ ਲੈ ਅਤੇ ਨਾਲ ਵਾਲਿਆਂ ਦੇ ਕੰਨ ਪਾੜ ਦੇ। ਉਹੀ ਹਾਲ ਕੱਲ੍ਹ IG ਸਾਹਿਬ ਦਾ ਸੀ। ਅਤੇ ਉਸ ਤੋਂ ਬਾਅਦ ਜਿਸ ਵੇਲੇ ਨੱਠਣਾ ਪੈਣਾ ਤਾਂ ਉਦੋਂ IG ਸਾਹਿਬ ਨੂੰ ਪੈ ਜਾਣਾ ਸਾਹ, ਮਤਲਬ ਕਿ ਉਸ ਵੇਲੇ ਨੱਠਿਆ ਨਹੀਂ ਜਾਣਾ। ਉਹਦੀ ਵਜ੍ਹਾ ਤੁਹਾਨੂੰ ਪਤਾ ਹੀ ਹੈ ਕਿ ਜਿਸ ਵੇਲੇ ਆਵਾਮ ਚੜ੍ਹਦੀ ਹੈ ਅਤੇ ਜੋ ਕੁਝ ਉੱਥੇ ਤੁਸੀਂ ਬੰਗਲਾਦੇਸ਼ 'ਚ ਵੇਖਿਆ ਸੀ, ਜੋ ਕੁਝ ਉੱਥੇ ਹਸੀਨਾ ਵਾਜਿਦ ਦੇ ਨਾਲ ਹੋਇਆ ਅਤੇ ਉਸ ਤੋਂ ਬਾਅਦ ਜੋ ਕੁਝ ਇੱਥੇ ਹੋਣਾ ਉਹ ਵੀ ਤੁਹਾਨੂੰ ਪਤਾ। ਬਹਰਹਾਲ ਮੁਖਤਸਰ ਗੱਲ ਹੈ, ਤੁਹਾਨੂੰ ਥੋੜ੍ਹੀ ਜਿਹੀਆਂ ਤਸਵੀਰਾਂ ਵਿਖਾ ਦਿੰਦੇ। ਇਹਨਾਂ ਨੇ ਲਾਹੌਰ ਨੂੰ ਕਿਵੇਂ ਬੰਦ ਕੀਤਾ। ਰਿੰਗ ਰੋਡ ਹਰ ਸ਼ੈ ਬੰਦ ਜੇ। ਲਾਹੌਰ ਤੋਂ ਜਿਹੜਾ ਨਿਕਲਣ ਵਾਲਾ ਰਾਹ ਹੈ ਗੁਜਰਾਂ ਵਾਲੇ ਨੂੰ ਉਹ ਵੀ ਬੰਦ ਹੈ। ਲਾਹੌਰ ਤੋਂ ਸਿਆਲਕੋਟ ਵਾਲੇ ਪਾਸੇ ਨੂੰ ਜਿਹੜੀ ਸੜਕ ਹੈ ਉਹ ਵੀ ਸਾਰਾ ਕੁਝ ਬੰਦ ਹੈ। ਆਲੇ ਦੁਆਲੇ ਰਿੰਗ ਰੋਡ ਬੰਦ ਹੈ। ਲਾਹੌਰ ਤੋਂ ਸ਼ੇਖੂਪੁਰੇ ਵਾਲਾ ਰੋਡ ਉਹ ਵੀ ਬੰਦ ਹੈ। ਪਰਲੇ ਪਾਸੇ ਕਸੂਰ ਵਾਲਾ ਜਿਹੜਾ ਉਹ ਵੀ ਬੰਦ ਹੈ। ਲਾਹੌਰ ਦੇ ਅੰਦਰ ਵੀ ਸਾਰੇ ਰਾਹ ਬੰਦ ਨੇ। ਚੌਥਾ ਪਾਸਾ ਜਿਹੜਾ ਉਹ ਵਾਹਗਾ ਵਾਲਾ ਉਹ ਹਿੰਦੁਸਤਾਨ ਨੇ ਬੰਦ ਕੀਤਾ ਹੈ, ਅਸੀਂ ਵੀ ਕੀਤਾ, ਜ਼ਾਹਿਰ ਹੈ ਬਾਰਡਰ ਹੈ ਅਤੇ ਉੱਧਰੋਂ ਵੈਸੇ ਹੀ ਬੰਦ ਹੈ। ਹੁਣ ਪਤਾ ਨਹੀਂ ਉੱਧਰੋਂ ਦੀ ਹੋ ਕੇ ਆਉਣਾ ਪੈਣਾ ਲੋਕਾਂ ਨੂੰ ਜੇ ਲੋਕਾਂ ਨੇ ਇਸਲਾਮਾਬਾਦ ਅੱਪੜਨਾ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਇਹ ਜਿੰਨੀਆਂ ਵੀ ਰੁਕਾਵਟਾਂ ਲਾ ਲੈਣ ਇਸੇ ਤਰੀਕੇ ਨਾਲ ਫੈਸਲਾਬਾਦ ਵੇਖੀਏ ਉਹਦਾ ਵੀ ਇਹੀ ਹਾਲ ਹੈ, ਸਰਗੋਦਾ ਵੇਖੀਏ ਉਹਦਾ ਵੀ ਇਹੀ ਹਾਲ ਹੈ, ਤੋੜੋ ਤੋੜ GT ਰੋਡ ਵੇਖੀਏ ਉਹਦਾ ਵੀ ਇਹੀ ਹਾਲ ਹੈ, ਮੋਟਰਵੇ ਵੇਖੀਏ ਉਹਦਾ ਵੀ ਇਹੀ ਹਾਲ ਹੈ, ਸਾਰੀਆਂ ਮੋਟਰਵੇਆਂ ਦਾ ਇਹੀ ਹਾਲ ਹੈ, ਪਸ਼ਾਵਰ ਵੱਲੋਂ ਜਿਹੜੀ ਆਉਂਦੀ ਉਹਦਾ ਵੀ ਇਹੀ ਹਾਲ ਹੈ। ਲੇਕਿਨ ਤੁਸੀਂ ਵੇਖ ਲਓ ਵੀ ਇਹੋ ਜਿਹੀਆਂ ਹੀ ਰੁਕਾਵਟਾਂ ਸਾਰੀਆਂ ਹਟਾ ਕੇ ਕਰਾਚੀ ਵਾਲੇ ਅਤੇ ਬਲੋਚਿਸਤਾਨ ਵਾਲੇ ਆ ਆਪਣੇ ਨੇ। ਹੁਣ ਇਹ ਲਾਹੌਰ ਵਾਲਿਆਂ ਦਾ ਔਰ ਖੈਬਰ ਪਖਤੂਨਖਵਾ ਵਾਲਿਆਂ ਦਾ ਹੁਣ ਟੈਸਟ ਹੈ ਔਰ ਮੈਨੂੰ ਪਤਾ ਹੈ ਵੀ ਉਹਨਾਂ ਨੇ ਵੀ ਕਿਸੇ ਰੁਕਾਵਟ ਨੂੰ ਜਮ੍ਹਾਂ ਖਾਤਰ ਨਹੀਂ ਲਿਆਉਣਾ ਔਰ ਉਹਨਾਂ ਨੇ ਵੀ ਹਰ ਸ਼ੈ ਹਟਾ ਕੇ ਇਸਲਾਮਾਬਾਦ ਆਪ ਪੜਨਾ ਹੈ। ਇਸ ਵੇਲੇ ਇਹਨਾਂ ਦੀਆਂ ਲੱਤਾਂ ਜਿਹੜੀਆਂ ਕੰਬ ਰਹੀਆਂ ਨੇ। ਮੈਂ ਬਹੁਤੀ ਗੱਲ ਨਹੀਂ ਕਰਾਂਗਾ, ਥੋੜ੍ਹੀ ਕਰਾਂਗਾ ਔਰ ਤੁਸੀਂ ਬਹੁਤੀ ਸਮਝ ਜਾਣੀ। ਸੋਚੋ ਇੱਥੇ ਵੀ ਇਸ ਵਾਰੀ ਇਹ ਏਡੇ ਘਬਰਾਏ ਕਿਉਂ ਨੇ। ਇਸ ਵਾਰੀ ਇਸ ਤੋਂ ਘਬਰਾਏ ਨੇ ਵੀ ਇਸ ਵਾਰੀ ਮੇਰੇ ਵਰਗਾ ਵਿੱਚ ਬੰਦਾ ਕੋਈ ਨਹੀਂ, ਕੋਈ ਮੇਰੇ ਵਰਗਾ ਬੰਦਾ ਕੋਈ ਨਹੀਂ। ਇਸ ਵਾਰੀ ਆਵਾਮ ਹੈ ਅਤੇ ਖਾਨ ਹੈ। ਖਾਨ ਨੇ ਆਖਣਾ ਅਤੇ ਆਵਾਮ ਨੇ ਰੁਕਣਾ। ਇਸ ਵਾਰੀ ਮੇਰੇ ਵਰਗੇ ਕਿਸੇ ਬੰਦੇ ਕੋਲ ਅਥਾਰਟੀ ਨਹੀਂ। ਅੱਗੇ ਚੌਧਰੀ ਨਿਜ਼ਾਮਦੀਨ ਨੂੰ ਪਤਾ ਸੀ ਵੀ ਚਲੋ ਯਾਰ ਦੱਬ ਦੁੱਬ ਕੇ ਜਿਹੜੇ ਬੰਦੇ ਬਾਹਰ ਨੇ ਉਹਨਾਂ ਨੂੰ ਕੁੱਟ ਪਿੰਨ ਕੇ ਇੱਧਰ ਉੱਧਰ ਕਰਕੇ ਕੋਈ ਨਾ ਕੋਈ ਗੱਲਬਾਤ ਕਰਕੇ ਉਹਨਾਂ ਦੇ ਕੋਲੋਂ ਕੋਈ ਬਿਆਨ ਦਵਾ ਕੇ ਇੱਧਰ ਉੱਧਰ ਕਿਸੇ ਤਰੀਕੇ ਨਾਲ ਕੰਮ ਚਲਾ ਲਾਂਗੇ। ਇਸ ਵਾਰੀ ਇਮਰਾਨ ਖਾਨ ਨੇ ਟਾਂਕਾ ਪੱਕਾ ਲਾਇਆ ਵੀ ਜਦੋਂ ਤੱਕ ਮੈਂ ਜੇਲ੍ਹ ਦੇ ਵਿੱਚੋਂ ਨਹੀਂ ਕਹਿਣਾ ਉਦੋਂ ਤੱਕ ਇਹਤਜਾਜ ਨਹੀਂ ਮੁੱਕ ਸਕਦਾ। ਇਹਤਜਾਜ ਜਿਹੜਾ ਉਹ ਨਹੀਂ ਮੁੱਕ ਸਕਦਾ। ਇਸ ਸੂਰਤ ਹਾਲ ਦੇ ਵਿੱਚ ਹੁਣ ਚੌਧਰੀ ਸਾਹਿਬ ਨੂੰ ਪਤਾ ਵੀ ਬਾਹਰੋਂ ਤਾਂ ਅਸੀਂ ਕੋਈ ਟਾਂਕਾ ਲਾ ਨਹੀਂ ਸਕਦੇ, ਅੰਦਰ ਵਾਲੇ ਨੂੰ ਅਸੀਂ ਤੋੜ ਨਹੀਂ ਸਕੇ। ਅੰਦਰ ਵਾਲਾ ਜਿਹੜਾ ਜੰਮਿਆ ਖਲੋਤਾ ਇਸ ਵਾਸਤੇ ਇਸ ਵੇਲੇ ਚੌਧਰੀ ਸਾਹਿਬ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ। ਉਧਰ ਆਪਾਂ ਵੀ ਪਰੇਸ਼ਾਨ ਹੈ, ਬਾਜੀ ਸਾਡੀ ਵੀ, ਚੌਧਰੀ ਵੀ ਪਰੇਸ਼ਾਨ ਹੈ ਅਤੇ ਬਾਕੀ ਸਾਰੇ ਵੀ ਸਾਡੇ ਨਾਲ ਬਣਨਾ ਕੀ ਹੈ। ਅਗਲੇ ਪਾਸੇ ਤੁਰਦੇ ਹਾਂ ਜੀ। ਇਹ ਤਾਂ ਜੋ ਹੋ ਗਿਆ ਹੋ ਗਿਆ। ਤੁਹਾਨੂੰ ਸਿਰਫ ਮੈਂ ਇਹੀ ਆਖਣਾ ਵੀ ਅੱਜ ਜਿਹੜਾ ਮੌਕਾ ਇਹ ਸ਼ਾਇਦ ਦੋਹਰੇ ਨਾ ਆਵੇ ਕਦੇ ਵੀ। ਇਹ ਮੈਂ ਕਿਉਂ ਆਖਦਾ, 28 ਵਰ੍ਹੇ ਲੱਗੇ ਨੇ ਇਮਰਾਨ ਖਾਨ ਨੂੰ ਕੰਮ ਨੂੰ ਇੱਥੇ ਤੱਕ ਅਪਣਾਉਣ ਨੂੰ। ਜਦੋਂ ਮਾਵਾਂ ਪੁੱਤਰ ਜੰਮਦੀਆਂ ਨੇ ਅਤੇ ਫਿਰ ਪਾਲਦੀਆਂ ਨੇ ਉਹਨਾਂ ਨੂੰ ਪਤਾ ਹੈ ਵੀ 18 ਵਰ੍ਹੇ ਲੱਗਦੇ ਨੇ ਪੁੱਤਰ ਨੂੰ ਜਵਾਨ ਕਰਨ 'ਤੇ। ਇਸੇ ਤਰੀਕੇ ਨਾਲ ਜਿਹੜਾ ਕੋਈ ਆਈਡੀਆ ਹੁੰਦਾ ਨਾ ਉਹ ਵੀ ਆਪਣੇ ਬੱਚੇਆਰ ਹੀ ਹੁੰਦਾ। ਉਹ ਵੀ ਜਦੋਂ ਕਿਸੇ ਬੰਦੇ ਦੇ ਜ਼ਿਹਨ 'ਚੋਂ ਨਿਕਲ ਕੇ ਅਤੇ ਉਹਨੂੰ ਉਹ ਅਮਲੀ ਜਾਮਾ ਪਹਿਨਾਉਂਦਾ ਹੈ। ਮੀਆਂ ਨਵਾਜ਼ ਸ਼ਰੀਫ ਹੋਵੇ ਤਾਂ ਪਜਾਮਾ ਪਾਉਂਦਾ ਹੈ, ਬਹਰਹਾਲ ਅਮਲੀ ਜਾਮਾ ਪਾਉਂਦਾ ਹੈ ਅਤੇ ਉਸ ਤੋਂ ਬਾਅਦ ਉਹਨੂੰ ਉਹ ਪਾਲ ਪੋਸ ਕੇ ਵੱਡਾ ਕਰਦਾ।
ਤੇ ਉਹਨੂੰ ਵੀ 18 ਤੋਂ 20 ਸਾਲ ਲੱਗਦੇ ਹੀ ਨੇ। ਇਮਰਾਨ ਖਾਨ ਨੂੰ 28 ਸਾਲ ਲੱਗੇ ਨੇ। ਇਹ ਜਿਹੜਾ ਆਈਡੀਆ ਸੀ ਉਹਦੇ ਦਿਮਾਗ ਦਾ ਕਿ ਪਾਕਿਸਤਾਨ ਦੇ ਵਿੱਚ ਮਾੜੇ ਲਈ ਤੇ ਤਗੜੇ ਲਈ ਇੱਕੋ ਹੀ ਕਾਨੂੰਨ ਹੋਵੇ, ਪਾਕਿਸਤਾਨ ਦੇ ਵਿੱਚ ਜਿਹੜਾ ਸਾਹੂਕਾਰ ਹੈ ਤੇ ਪਾਕਿਸਤਾਨ ਦਾ ਜਿਹੜਾ ਕਿਸਾਨ ਹੈ ਉਹਦੇ ਵਾਸਤੇ ਇੱਕੋ ਜਿਹਾ ਹੀ ਕਾਨੂੰਨ ਹੋਵੇ, ਕਿਸਾਨ ਨੂੰ ਪੂਰਾ ਮੁੱਲ ਮਿਲੇ, ਵੇਲੇ 'ਤੇ ਮਿਲੇ ਤੇ ਫਸਲ ਪੂਰੀ ਤੁੱਲੇ, ਇਸੇ ਤਰ੍ਹਾਂ ਮਜ਼ਦੂਰ ਜਿਹੜਾ ਉਹਨੂੰ ਮਜ਼ਦੂਰੀ ਮਿਲੇ ਤੇ ਇੱਜ਼ਤ ਨਾਲ ਮਿਲੇ। ਇਮਰਾਨ ਖਾਨ ਦੀ ਇਹ ਸੋਚ 28 ਸਾਲ ਪਹਿਲਾਂ ਸ਼ੁਰੂ ਹੋਈ ਸੀ। ਬੜਾ ਟਾਈਮ ਲੱਗਾ, ਅਸੀਂ ਕੌਮ ਦੇ ਤੌਰ 'ਤੇ ਉਹਦੀ ਗੱਲ ਸੁਣਦਿਆਂ ਬੜੀ ਲੇਟ ਕੀਤੀ, ਲੇਕਿਨ ਚਲੋ ਦੇਰ ਆਏ ਦਰੁਸਤ ਆਏ, ਆਖਿਰ ਸਾਨੂੰ ਜਿਹੜਾ ਉਹ ਸਮਝ ਆਈ ਉਹਦੀ ਗੱਲ। ਤੇ ਅੱਜ 28 ਸਾਲਾਂ ਬਾਅਦ ਇਹੋ ਜਿਹਾ ਮੌਕਾ ਬਣਿਆ ਕਿ ਵੇਖੋ ਕੋਈ ਲੀਡਰ ਹੋਰ ਬਾਹਰ ਐਸਾ ਨਹੀਂ ਜਿਹੜਾ ਉਹ ਭਾਰ ਚੁੱਕ ਸਕੇ ਜਿਹੜਾ ਇਮਰਾਨ ਖਾਨ ਦਾ ਭਾਰ ਹੈ, ਜਿਹੜਾ ਇਮਰਾਨ ਖਾਨ ਨੇ ਤੁਹਾਡੀ ਵਜ੍ਹਾ ਤੋਂ ਚੁੱਕਿਆ ਹੈ। ਇਮਰਾਨ ਖਾਨ ਦਾ ਕੋਈ ਆਪਣਾ ਭਾਰ ਨਹੀਂ, ਉਹ ਵੀ ਚਾਹਵੇ ਤੇ ਰਾਤੋਂ ਰਾਤ ਆਪਣੀ ਡੀਲ ਕਰਕੇ ਤੇ ਖੱਬੀ ਜਾਂ ਸੱਜੀ ਗਲੀ ਨਿਕਲ ਜਾਏ। ਉਹਨੇ ਆਖਿਆ ਵੀ ਨਾ ਤੁਹਾਡੀ ਅਣਖ ਦਾ ਸੌਦਾ ਕਰਨਾ ਨਾ ਆਪਣੀ ਦਾ ਕਰਨਾ। ਉਹ ਖਲੋਤਾ ਡਟ ਕੇ ਤੇ ਉਹਦਾ ਭਾਰ ਹੁਣ ਹੋਰ ਕੋਈ ਚੁੱਕਣ ਨੂੰ ਤਿਆਰ ਨਹੀਂ, ਨਾ ਚੁੱਕ ਸਕਦਾ। ਉਹ ਇਕੱਲਾ ਹੀ ਆਪਣਾ ਭਾਰ ਚੁੱਕੀ ਖਲੋਤਾ ਹੈ ਤੇ ਉਹਨੂੰ ਉਮੀਦ ਹੈ ਤੁਹਾਡੇ ਤੋਂ। ਹੁਣ ਅੱਜ ਜੇ ਦਿਨ ਜੇ ਨਿਕਲਣਾ ਜੇ ਤੇ ਨਿਕਲੋ। ਅੱਜ ਜੇ ਦਿਨ ਅੱਗੋਂ ਪਿੱਛੋਂ ਨਾ ਆਖੋ ਵੀ ਜ਼ਮੀਨ ਸਾਡੀ ਜਿਹੜੀ ਹੈ ਫਸਲ ਨਹੀਂ ਪੂਰੀ ਤੁੱਲੀ ਤੇ ਸਾਡੇ ਨਾਲ ਇਹ ਹੋ ਗਿਆ ਤੇ ਖਾਦ ਨਹੀਂ ਠੀਕ ਲੱਭਦੀ ਤੇ ਪਾਣੀ ਨਹੀਂ ਠੀਕ ਲੱਭਦਾ ਤੇ ਮਜ਼ਦੂਰੀ ਨਹੀਂ ਲੱਭਦੀ ਤੇ ਪਾਵਰ ਲੂਮਾਂ ਬੰਦ ਹੋ ਗਈਆਂ ਤੇ ਮਾੜੇ ਬੰਦੇ ਦਾ ਹਾਲ ਕੋਈ ਨਹੀਂ ਤੇ ਬਿਜਲੀ ਦਾ ਬਿੱਲ ਬਹੁਤ ਆ ਗਿਆ ਤੇ ਇਹ ਹੋ ਗਿਆ ਤੇ ਉਹ ਹੋ ਗਿਆ। ਅੱਜ ਨਿਕਲਣਾ ਜੇ ਤਾਂ ਸਾਰੇ ਰਲ ਕੇ ਨਿਕਲੋ ਤੇ ਆਖੋ ਵੀ ਇਹ ਸਾਨੂੰ ਨਿਜ਼ਾਮ ਜਿਹੜਾ ਉਹ ਬਰਦਾਸ਼ਤ ਨਹੀਂ। ਇਹ ਗੱਲ ਠੀਕ ਹੈ, ਇਮਰਾਨ ਖਾਨ ਦੀ ਹਕੂਮਤ ਆਈ ਤੇ ਰਾਤੋਂ ਰਾਤ ਸਾਰਾ ਕੁਝ ਠੀਕ ਨਹੀਂ ਹੋ ਜਾਣਾ, ਵੇਲਾ ਲੱਗਣਾ, ਲੇਕਿਨ ਕਮ ਅਜ਼ ਕਮ ਉੱਤੇ ਹਕੂਮਤ 'ਤੇ ਬੈਠਾ ਜਿਹੜਾ ਬੰਦਾ ਉਹ ਕੋਈ ਇਹੋ ਜਿਹਾ ਤਾਂ ਹੋਏਗਾ ਨਾ ਜਿਹਨੂੰ ਤੁਹਾਡਾ ਕਿਸੇ ਨਾ ਕਿਸੇ ਕਿਸਮ ਦਾ ਭਾਰ ਹੋਏਗਾ, ਜਿਹਨੂੰ ਤੁਹਾਡੇ ਨਾਲ ਕੋਈ ਕਿਸੇ ਨਾ ਕਿਸਮ ਦਾ ਪਿਆਰ ਮੁਹੱਬਤ ਹੋਏਗਾ, ਜਿਹੜਾ ਤੁਹਾਡਾ ਗਮਗੁਸਾਰ ਹੋਏਗਾ। ਇਸ ਵਾਸਤੇ ਅਗਰ ਚਾਹੁੰਦੇ ਜੇ ਕਿ ਮਾਮਲਾਤ ਅੱਗੇ ਤੁਰਨ ਤੇ ਫਿਰ ਅੱਜ ਬਿਲਕੁਲ ਗੱਜ ਵੱਜ ਕੇ ਨਿਕਲੋ, ਇਮਰਾਨ ਖਾਨ ਵਾਸਤੇ ਨਿਕਲੋ, ਪੁਰਅਮਨ ਨਿਕਲੋ। ਲੇਕਿਨ ਜਦੋਂ ਤੱਕ ਇਮਰਾਨ ਖਾਨ ਰਿਹਾ ਨਹੀਂ ਹੁੰਦਾ ਔਰ ਮੁਲਕ ਦੇ ਵਿੱਚ ਹਕੀਕੀ ਆਜ਼ਾਦੀ ਨਹੀਂ ਆਉਂਦੀ, ਉਦੋਂ ਤੱਕ ਵਾਪਸ ਨਹੀਂ ਜਾਣਾ। ਅਗਲੀ ਖਬਰ ਵਾਲੇ ਪਾਸੇ ਚੱਲਨੇ ਜੀ। ਮਰੀਮ ਨਵਾਜ਼ ਸਾਹਿਬਾ ਦੇ ਬਾਰੇ ਪਿਛਲੇ ਦਿਨਾਂ ਅਸੀਂ ਤੁਹਾਨੂੰ ਇੱਥੇ ਇੱਕ ਟਵੀਟ ਵਿਖਾਇਆ। ਉਹ ਟਵੀਟ ਦੇ ਵਿੱਚ ਇੱਕ ਵੀਡੀਓ ਸੀ। ਉਹ ਵੀਡੀਓ ਜਿਹੜੀ ਹੈ ਉਹ ਸੰਧੇਲਾ ਸਾਹਿਬ ਦੀ ਸੀ। ਉਹਦੇ ਵਿੱਚ ਉਹ ਬਾਜੀ ਮਰੀਮ ਨੂੰ ਇਹੋ ਜਿਹੀਆਂ ਗੰਦੀਆਂ ਗਲੀਜ਼ ਗਾਲਾਂ ਕੱਢ ਰਹੇ ਸਨ ਕਿ ਉਹ ਅਸੀਂ ਤੁਹਾਨੂੰ ਇੱਥੇ ਬਾਰ-ਬਾਰ ਨਹੀਂ ਸੁਣਾ ਸਕਦੇ। ਉਹਦੀ ਇੱਕ ਲਾਈਨ ਸੀ ਕਿ 32 ਫਲਾਂ ਥਾਂ ਦੇ ਉੱਤੇ ਬਾਜੀ ਮਰੀਮ ਵੀ ਲੈ ਲਏ ਤੇ ਉਹਦੀ ਸੈਕਟਰੀ ਵੀ ਲੈ ਲਏ। ਇਹ ਉਹਨਾਂ ਗੱਲ ਕੀਤੀ। ਉਹ ਜਿਸ ਵੇਲੇ ਵੀਡੀਓ ਸਰਫੇਸ ਹੋਈ ਉਹਨਾਂ ਆਖਿਆ ਜੀ ਇਹ ਝੂਠ ਹੈ, ਇਹ ਐਡੀਟਿਡ ਹੈ। ਥੋੜ੍ਹੀ ਦੇਰ ਤੋਂ ਬਾਅਦ ਇੱਕ ਬਜ਼ੁਰਗ ਨੂਨ ਲੀਗ ਦੇ ਜਿਹੜੇ ਸਨ ਉਹਨਾਂ ਦੀ ਵੀਡੀਓ ਆ ਗਈ। ਉਹਨਾਂ ਕਿਹਾ ਜੀ ਨਹੀਂ, ਮੈਂ ਹਲਫਨ ਕਹਿਣਾ ਕੁਰਾਨ ਤੇ ਅੱਲਾ ਤੇ ਕਿ ਮੈਂ ਉਸ ਖਾਣੇ ਤੇ ਬੈਠਾ ਸਾਂ, ਮੈਂ ਉਹਦੇ 'ਚ ਮੌਜੂਦ ਸਾਂ ਉਸ ਖਾਣੇ ਤੇ ਉੱਥੇ ਸੰਧੇਲਾ ਸਾਹਿਬ ਨੇ ਸਾਰੀਆਂ ਗਾਲਾਂ ਕੱਢੀਆਂ ਔਰ ਉਹਨਾਂ ਕਿਹਾ ਕਿ ਅਸੀਂ ਬਕਾਇਦਾ ਇਸ ਤੋਂ ਬਾਅਦ ਇਸਾਕ ਡਾਰ ਸਾਹਿਬ ਨੂੰ ਸ਼ਿਕਾਇਤ ਵੀ ਕੀਤੀ ਕਿ ਇਹਦੇ ਉੱਤੇ ਐਕਸ਼ਨ ਲਵੋ ਤੇ ਉਹਨਾਂ ਅੱਖਾਂ ਮੀਟ ਲਈਆਂ, ਉਹਨਾਂ ਕੋਈ ਐਕਸ਼ਨ ਇਹਦੇ 'ਤੇ ਨਹੀਂ ਲਿਆ। ਫਿਰ ਉਹਨਾਂ ਦਾ ਇਕੱਲਿਆਂ ਨਹੀਂ, ਹੋਰ ਵੀ ਕਈ ਨੂਨ ਲੀਗ ਵਾਲਿਆਂ ਨੇ ਬਿਆਨ ਛੱਡੇ ਕਿ ਜਨਾਬ ਅਸੀਂ ਉੱਥੇ ਮੌਜੂਦ ਸਾਂ ਤੇ ਗਾਲਾਂ ਕੱਢੀਆਂ ਗਈਆਂ। ਅੱਛਾ, ਇਹ ਜਿਹੜੀ ਪਹਿਲੀ ਵੀਡੀਓ ਆਈ ਤੇ ਉਹਦੇ 'ਤੇ ਅਸੀਂ ਵੀਲਾਗ ਕੀਤਾ ਤੇ ਉਹ ਬਜ਼ੁਰਗਾਂ ਦੀ ਅਜੇ ਵੀਡੀਓ ਨਹੀਂ ਸੀ ਆਈ ਤੇ ਐਨ ਉਸ ਵੇਲੇ ਤੁਹਾਨੂੰ ਪਤਾ ਵੀ ਲੌਂਡਾ ਲਪਾੜਾ ਜੀ ਤੇ ਗੰਦੇ ਕਿਸਮ ਦੇ ਲਿਫਾਫੇ ਨੇ ਨਾ, ਗੰਦੇ ਘਟੀਆ ਕਿਸਮ ਦੇ ਤਰੱਕੇ ਹੋਏ। ਬਾਜੀ ਮਰੀਮ ਦੇ ਪੈਰਾਂ ਦੇ ਵਿੱਚ ਤੇ ਇੰਜ ਬਹਿੰਦੇ ਨੇ ਵੀ ਜਿਵੇਂ ਮੱਖੀ ਗੰਦ 'ਤੇ ਬਹਿੰਦੀ ਹੈ, ਉਹੀ ਹਾਲ ਇਹਨਾਂ ਦਾ ਮਾਜ਼ਰਤ ਦੇ ਨਾਲ। ਉਹਨਾਂ ਜਿਸ ਵੇਲੇ ਵੇਖਿਆ ਵੀ ਜਨਾਬ ਗਿੱਲ ਸਾਹਿਬ ਨੇ ਵੀ ਇੱਥੇ ਵੀਲਾਗ ਕੀਤਾ ਹੈ ਤੇ ਉਹ ਬੰਦਾ ਅੱਗੋਂ ਆਂਦਾ ਮੇਰੀ ਵੀਡੀਓ ਨਹੀਂ ਹੈ ਤੇ ਉਹਨਾਂ ਆਖਿਆ ਜੀ ਕਿ ਇਹ ਜਿਹੜੀ ਵੀਡੀਓ ਗਿੱਲ ਸਾਹਿਬ ਨੇ ਕੀਤੀ ਇਹਦਾ ਤਾਂ ਕੋਈ ਸਬੂਤ ਨਹੀਂ ਹੈ। ਤੇ ਉਹਨਾਂ ਇੱਕ ਪੂਰਾ ਵੀਲਾਗ ਕਰ ਛੱਡਿਆ, ਉਹਦਾ ਕਲਿੱਪ ਕਰ ਛੱਡਿਆ ਦਿੱਤੇ ਕਿ ਵੀ ਗਿੱਲ ਸਾਹਿਬ ਨੂੰ ਹਜੇ ਇੰਤਜ਼ਾਰ ਕਰਨਾ ਚਾਹੀਦਾ ਸੀ ਤੇ ਉਹ ਰੋਟੀ ਖਾਣ ਡਏ ਸਨ ਤੇ ਆਵਾਜ਼ ਆਉਣੀ ਚਾਹੀਦੀ ਸੀ ਵਿੱਚ ਰੋਟੀ ਖਾਣ ਦੀ। ਤੇ ਸ਼ੁਕਰ ਹੈ ਹੋਰ ਨਹੀਂ ਆਵਾਜ਼ਾਂ ਲੱਭਦਾ ਫਿਰਦਾ। ਜਿੱਡਾ ਇਹ ਗੰਦਾ ਬੰਦਾ ਪਤਾ ਨਹੀਂ ਕਿਹੜੀ ਆਵਾਜ਼ ਦੇ ਉੱਤੇ ਦਾ ਕੰਨ ਹੋਣਾ, ਇਹਦਾ ਦਿਲ ਹੋਣਾ ਵੀ ਉਹ ਮੁੰਡਿਓ ਹੱਸਿਆ ਨਾ ਕਰੋ, ਇੱਕ ਤਾਂ ਤੁਸੀਂ ਹੱਸਦੇ ਬੜਾ ਜਦੋਂ ਮੈਂ ਗੱਲ ਕਰਦਾ। ਜੇ ਤੇ ਚੁੱਪ ਕਰਕੇ ਸੁਣਨੀ ਜੇ ਤਾਂ ਮੈਂ ਗੱਲ ਪੂਰੀ ਸੁਣਾਉਣੀ ਹੈ, ਜੇ ਨਹੀਂ ਤਾਂ ਫਿਰ ਮੈਂ ਰਹਿਣ ਦੇਣਾ, ਮੈਂ ਅਗਲੀ ਖਬਰ ਵਾਲੇ ਪਾਸੇ ਚੱਲ ਪੈਂਦਾ। ਚਲੋ ਹੁਣ ਮੈਂ ਸੁਣਾ ਦਿੰਦਾ ਕਿਉਂਕਿ ਲੰਬੜਦਾਰ ਸਾਹਿਬ ਅੱਗੋਂ ਆਉਂਦੇ ਨੇ ਵੀ ਨਾ ਬਈ ਇੰਜ ਨਾ ਕਰੋ, ਗੱਲ ਪੂਰੀ ਸੁਣਾਇਆ ਕਰੋ ਜਿਹੜੀ ਸ਼ੁਰੂ ਕਰਦੇ ਹੋ ਤੁਸੀਂ। ਤੁਹਾਨੂੰ ਚੇਤੇ ਨਾ ਅੱਗੇ ਮੈਂ ਕਹਿ ਦਿੰਦਾ ਸਾਂ ਵੀ ਇਹ ਗੱਲ ਬਾਅਦ 'ਚ ਕਰਾਂਗੇ। ਲੰਬੜਦਾਰ ਸਾਹਿਬ ਮੈਨੂੰ ਮਨਾ ਕੀਤਾ ਕਿ ਨਹੀਂ ਐਸੇ ਵੇਲੇ ਗੱਲ ਕਰਨੀ ਹੈ ਜਿਹੜੀ ਕਰਨੀ ਹੈ। ਹੁਣ ਕੋਸ਼ਿਸ਼ ਹੋਏਗੀ, ਕੋਸ਼ਿਸ਼ ਇਹ ਹੋਏਗੀ ਕਿ ਜਿਹੜੀ ਗੱਲ ਹੈ ਉਹ ਤੁਹਾਨੂੰ ਉਸੇ ਵੇਲੇ ਹੀ ਜਿਹੜੀ ਹੈ ਉਹ ਸੁਣਾ ਦਿੱਤੀ ਜਾਵੇ। ਇਹ ਕੋਸ਼ਿਸ਼ ਨਹੀਂ ਹੁੰਦਾ, ਕੋਸ਼ਿਸ਼ ਹੀ ਹੁੰਦਾ ਅਤੇ ਆਪਾਂ ਕੋਸ਼ਿਸ਼ ਹੀ ਕਹਿਣਾ। ਇਹ ਪੰਜਾਬੀ 'ਚ ਕਈ ਲਫ਼ਜ਼ਾਂ ਨੂੰ ਆਪਾਂ ਬਹੁਤਾ ਉਹਦੇ ਵਿੱਚ ਫਿਲਮੀ ਇਫੈਕਟ ਪਾ ਦਿੰਦੇ। ਮਤਲਬ ਗੈਸ ਨੂੰ ਗੈਸ ਕਹਿੰਦੇ, ਚੌਕ ਨੂੰ ਚੌਂਕ ਕਹਿੰਦੇ ਅਤੇ ਇਹ ਕਈ ਐਵੇਂ ਹੀ ਨੁਕਤੇ ਲਾਈ ਫਿਰਦੇ ਹਾਂ ਅਸੀਂ, ਐਵੇਂ ਹੀ ਜਿਹੜਾ ਆਪਣੀਆਂ ਰਗਾਂ ਦਾ ਪ੍ਰੈਸ਼ਰ ਪਾ ਕੇ ਅਤੇ ਲਫ਼ਜ਼ਾਂ ਨੂੰ ਜਿਹੜਾ ਅੱਗੇ ਪਿੱਛੇ ਕਰੀ ਪੈਂਦੇ ਆ। ਸਾਦਾ ਹੀ ਕਹਿ ਦਿਆ ਕਰੋ ਲਫ਼ਜ਼ ਜਿਹੜਾ ਹੁੰਦਾ ਹੈ। ਅੱਛਾ ਜੀ, ਅੱਗੇ ਚੱਲਨੇ ਇਸੇ ਖਬਰ ਨੂੰ ਲੈ ਕੇ ਤੁਰਦੇ ਹਾਂ। ਲੌਂਡਾ ਲਪਾੜਾ ਜੀ ਤੁਹਾਨੂੰ ਪਤਾ ਹੈ ਵੀ ਉਹਨਾਂ ਨੇ ਤੇ ਉਹਨਾਂ ਦਾ ਕੰਮ ਹੀ ਇਹ ਹੈ।
ਉਹਨਾਂ ਜਨਾਬ ਇੱਕ ਪੂਰਾ ਵੀਲਾਗ ਕਰ ਛੱਡਿਆ ਕਿ ਗਿੱਲ ਸਾਹਿਬ ਨੂੰ ਪਤਾ ਨਹੀਂ ਸੀ ਅਸਲ ਹੈ ਕਿ ਨਹੀਂ, ਬੰਦਾ ਆਂਦਾ ਮੇਰੀ ਤਸਵੀਰ ਅਸਲ ਨਹੀਂ ਹੈ, ਤੇ ਇਹ ਨਾ ਕਿਉਂ ਕਰ ਦਿੱਤਾ, ਬੜਾ ਜ਼ੁਲਮ ਕਰ ਛੱਡਿਆ ਨਾ। ਜਿਸ ਵੇਲੇ ਬਾਬਾ ਜੀ ਨੇ ਗੱਦਰ ਜਿਹਾ ਰੱਖ ਕੇ ਜਵਾਬ ਦਿੱਤਾ ਤੇ ਉਸ ਤੋਂ ਬਾਅਦ ਲੌਂਡਾ ਲਪਾੜਾ ਜੀ ਗਾਇਬ ਨੇ, ਉਸ ਤੋਂ ਬਾਅਦ ਗੱਲ ਹੀ ਨਹੀਂ। ਤੇ ਹੁਣ ਆਪਣੇ ਇਸ ਤਾਇਆ ਜੀ ਨੂੰ ਦਿਓ ਨਾ ਜਵਾਬ। ਇਹ ਜਿਹੜੇ ਤੁਹਾਨੂੰ ਹਾਲੈਂਡ ਤੋਂ ਬਜ਼ੁਰਗ ਜਿਹੜੇ ਕਹਿੰਦੇ ਨੇ ਵੀ ਇਹ ਸੱਚ ਹੋਇਆ, ਮੈਂ ਉੱਥੇ ਮੌਜੂਦ ਸੀ, ਮੇਰੇ ਸਾਹਮਣੇ ਸਾਰਾ ਕੁਝ ਹੋਇਆ ਔਰ ਗੱਲਾਂ ਹੋਈਆਂ ਨੇ, ਉਸ ਤੋਂ ਬਾਅਦ ਲੌਂਡਾ ਲਪਾੜਾ ਜੀ ਹੋ ਗਏ ਨੇ ਗਾਇਬ। ਅੱਛਾ, ਉਹ ਤੇ ਹੋ ਗਏ ਨੇ ਗਾਇਬ, ਬਾਜੀ ਨੂੰ ਖੋਰੇ ਪਤਾ ਨਹੀਂ ਕੀ ਪਸੰਦ ਆਇਆ, ਸਾਡੀ ਸਮਝ ਤੋਂ ਬਾਹਰ ਹੈ। ਸਾਰਿਆਂ ਬੰਦਿਆਂ ਨੂੰ ਇਹ ਲੱਗਦਾ ਸੀ ਵੀ ਇਸ ਤੋਂ ਬਾਅਦ ਜਿੱਡੀਆਂ ਗੰਦੀਆਂ ਤੇ ਗਲੀਜ਼ ਗਾਲਾਂ ਇਹਨੇ ਕੱਢ ਛੜੀਆਂ ਨੇ। ਚਲੋ ਬਾਜੀ ਨੂੰ ਆਪਣੇ ਤੇ ਅਗਰ ਗੰਦੀਆਂ ਗਾਲਾਂ ਦਾ ਐਡਾ ਗੁੱਸਾ ਨਹੀਂ ਵੀ, ਲੇਕਿਨ ਇੱਕ ਖਾਤੂਨ ਤੇ ਹੈ ਨਾ, ਇਸ ਜ਼ੁਬਾਨ ਦੇ ਉੱਤੇ ਤਾਂ ਗੁੱਸਾ ਹੋਏਗਾ ਨਾ। ਇਹ ਹੋਏਗਾ ਕਿ ਚਲੋ ਇਹ ਮੈਨੂੰ ਕੱਢਦਾ, ਕੱਲ੍ਹ ਨੂੰ ਕਿਸੇ ਹੋਰ ਨੂੰ ਵੀ ਕੱਢੇਗਾ, ਤੇ ਬਾਜੀ ਇਸ ਬੰਦੇ ਨੂੰ ਜ਼ਰਾ ਕੋਈ ਬਲੈਕ ਲਿਸਟ ਕਰੇਗੀ। ਉਹ ਨੂਨ ਲੀਗ ਵਾਲਿਆਂ ਨੂੰ ਵੀ ਇਹੀ ਉਮੀਦ ਸੀ। ਬਾਜੀ ਉਹਨਾਂ ਦਾ ਟਵੀਟ ਫਿਰ ਟਵੀਟ ਕਰਨ ਡਈ। ਉਹ 'ਤੇ ਤਾਰਕ ਮਤੀਨ ਸਾਹਿਬ ਨੇ ਤਬਸਰਾ ਕੀਤਾ ਵੀ ਕੋਈ ਫਰਕ ਨਹੀਂ ਪਿਆ, ਇਹਦਾ ਮਤਲਬ ਹੈ। ਜਦੋਂ ਉਹਨਾਂ ਤਬਸਰਾ ਕੀਤਾ ਤਾਂ ਅਸੀਂ ਕਿਹਾ ਗੱਲ ਤਾਂ ਵਾਕਈ ਠੀਕ ਹੈ, ਕੋਈ ਫਰਕ ਨਹੀਂ ਪਿਆ, ਲੇਕਿਨ ਸਾਨੂੰ ਲੱਗਦਾ ਫਰਕ ਪਿਆ। ਬਾਜੀ ਨੂੰ ਗਾਲਾਂ ਦੇਣ ਵਾਲੇ ਬੰਦੇ ਬੜੇ ਪਸੰਦ ਆਉਂਦੇ ਨੇ, ਜਿਹੜੇ ਗਾਲਾਂ ਦਿੰਦੇ ਨੇ ਉਹਨਾਂ ਨੂੰ ਬਾਜੀ ਜਿਹੜੀ ਉਹ ਬੜਾ ਫਾਲੋ ਕਰਦੀ ਹੈ ਟਵਿੱਟਰ ਦੇ ਉੱਤੇ, ਪਹਿਲਾਂ ਵੀ ਅਸੀਂ ਵੇਖਿਆ। ਤੇ ਇਹ ਤਾਂ ਹੁਣ ਅਸੀਂ ਆਪਣੀ ਅੱਖੀਂ ਵੇਖ ਲਿਆ ਵੀ ਜਿਹਨੇ ਬਾਜੀ ਨੂੰ ਗੰਦੀਆਂ ਗਾਲਾਂ ਦਿੱਤੀਆਂ ਨੇ, ਗਾਲਾਂ ਵੀ ਇਹੋ ਜਿਹੀਆਂ ਗੰਦੀਆਂ ਜਿਹੜੀਆਂ ਅਸੀਂ ਇੱਥੇ ਰਿਪੀਟ ਨਹੀਂ ਕਰ ਸਕਦੇ, ਤੇ ਬਾਜੀ ਉਹਨੂੰ ਰੀਟਵੀਟ ਕਰਦੀ ਹੈ। ਤਾਂ ਹੁਣ ਅੰਦਰੋਂ ਸੂਤਰ ਸਾਨੂੰ ਆਉਂਦੇ ਨੇ ਵੀ ਹੋ ਸਕਦਾ ਉਹਨੂੰ ਕੋਈ ਪੋਜੀਸ਼ਨ ਵੀ ਦੇਵੇ ਆਪਣੇ ਲਾਗੇ 'ਚ ਆ ਕੇ। ਪਤਾ ਨਹੀਂ ਇਹ ਕਿਹੜੀ ਗੱਲ ਐਡੀ ਪਸੰਦ ਆਈ ਹੈ ਬਾਜੀ ਨੂੰ, ਕਿਉਂ ਇਹ ਸੰਧੇਲਾ ਸਾਹਿਬ ਜਿਹੜੇ ਨੇ ਇਹ ਜਨਾਬ ਬਿਲਕੁਲ ਹੀ ਇਹਨਾਂ ਨੇ ਤੇ ਆਪਣਾ ਫੱਟੀਆਂ ਹੀ ਭੰਨ ਕੇ ਰੱਖ ਦਿੱਤੀਆਂ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਜਸਟਿਸ ਸਰਦਾਰ ਇਸਾਕ ਖਾਨ ਸਾਹਿਬ ਨੇ, ਉਹਨਾਂ ਨੇ ਰਿਮਾਰਕਸ ਦਿੱਤੇ ਨੇ। ਇਮਰਾਨ ਖਾਨ ਦੀ ਮੁਲਾਕਾਤ ਨਹੀਂ ਸੀ ਕਰਵਾ ਰਹੇ, ਤੋਹੀਨੇ ਅਦਾਲਤ ਦਾ ਕੇਸ ਉਸ 'ਤੇ ਚੱਲਣਾ, ਜੇਲ੍ਹ ਦੇ ਵਿੱਚ ਉਹਨਾਂ ਅਹਿਕਾਮਾਤ ਦਿੱਤੇ ਸਨ ਵੀ ਮੁਲਾਕਾਤ ਕਰਵਾਓ। ਪਿੰਡੀ ਦਾ ਜਿਹੜਾ DIG ਸੀ, ਜੇਲ੍ਹ ਖਾਨਾ ਆਜ਼ਾਦ ਦੇ ਲੋਕ ਸਨ, ਸੁਪਰੀਡੈਂਟ ਸੀ, ਉਹ ਮੁਲਾਕਾਤ ਨਹੀਂ ਸੀ ਕਰਵਾਉਂਦੇ। ਉਹਦੇ 'ਤੇ ਤੋਹੀਨੇ ਅਦਾਲਤ ਸ਼ੁਰੂ ਹੋ ਰਹੀ ਸੀ। ਉਹਦੇ 'ਤੇ ਉਹਨਾਂ ਨੇ ਆਖਿਆ ਵੀ ਸਾਰਿਆਂ ਨੂੰ ਪਤਾ ਤੁਸੀਂ ਕਿਹਦੇ ਕਹਿਣ 'ਤੇ ਮੁਲਾਕਾਤ ਨਹੀਂ ਕਰਾਉਂਦੇ। ਇਸ਼ਾਰਾ ਚੌਧਰੀ ਨਿਜ਼ਾਮਦੀ ਨਾਲ ਸੀ, ਨਾਂ ਤਾਂ ਨਹੀਂ ਲਿਆ। ਉਹਨਾਂ ਆਖਿਆ ਤੁਹਾਡੇ 'ਚੋਂ ਕੋਈ ਨਹੀਂ ਇਹੋ ਜਿਹਾ ਮਾਨ ਲਾਲ ਜੰਮਿਆ ਜਿਹੜਾ ਇਨਕਾਰ ਕਰੇ ਗੈਰ ਕਾਨੂੰਨੀ ਅਹਿਕਾਮਾਤ ਮੰਨਣ ਤੋਂ। ਇੱਕ ਵਾਰੀ ਕਰੇ ਤੇ ਸਹੀ, ਉਹਨਾਂ ਆਖਿਆ ਕੋਈ ਤੇ ਕਰੇ। ਜਿਸ ਵੇਲੇ ਕੋਈ ਕਰੇ ਤੇ ਫਿਰ ਪਤਾ ਲੱਗੇ। ਅੱਛਾ, ਮੋਹਿਤ ਪੀਰਜ਼ਾਦਾ ਸਾਹਿਬ ਨੇ ਵੀ ਕੱਲ੍ਹ ਪਰਸੋਂ ਇਹ ਗੱਲ ਕੀਤੀ ਹੈ। ਉਹਨਾਂ ਆਖਿਆ ਇਹ ਨਹੀਂ ਕਿ ਮੈਂ ਅਦਾਰਿਆਂ 'ਚ ਬਗਾਵਤ ਕਰਾਉਣਾ ਚਾਹੁੰਦਾ, ਲੇਕਿਨ ਕਿਸੇ ਅਦਾਰੇ 'ਚ ਕੋਈ ਬੰਦਾ ਨਹੀਂ ਜਿਹੜਾ ਜ਼ਮੀਰ ਦੇ ਮੁਤਾਬਕ ਖਲੋ ਕੇ ਸਵਾਲ ਹੀ ਪੁੱਛ ਲੈ। ਚਲੋ ਬਗਾਵਤ ਨਾ ਕਰੇ ਪਰ ਸਵਾਲ ਹੀ ਪੁੱਛ ਲੈ ਵੀ ਯਾਰ ਇਹ ਕੀ ਕਰਨ ਡਏ ਜੇ, ਕਿੱਡੀ ਦੂਰ ਅੱਪੜ ਗਏ ਜੇ, ਕਿੱਡੀ ਦੂਰ ਨਿਕਲ ਗਏ ਜੇ ਤੁਸੀਂ, ਇੱਥੇ ਰੁਕ ਜਾਓ। ਉਹੀ ਗੱਲ ਸਰਦਾਰ ਇਸਾਕ ਸਾਹਿਬ ਨੇ ਕਿਹਾ ਵੀ ਯਾਰ ਕੋਈ ਨਹੀਂ ਖੜਾ ਹੋ ਸਕਦਾ, ਕੋਈ ਆਇਨ ਕਾਨੂੰਨ ਦੇ ਨਾਲ ਨਹੀਂ ਖਲੋ ਸਕਦਾ, ਕੋਈ ਨਹੀਂ ਆਖ ਸਕਦਾ ਕਿ ਮੈਂ ਇਹ ਕੰਮ ਨਹੀਂ ਕਰਨਾ। ਅਗਰ ਕੋਈ ਖਲੋ ਜਾਏਗਾ ਤਾਂ ਫਿਰ ਉਮੀਦ ਹੈ ਕਿ ਮਾਮਲਾ ਜਿਹੜੇ ਅੱਗੇ ਚੱਲਣਗੇ। ਅੱਛਾ, ਇਹ ਤੁਹਾਨੂੰ ਇੱਕ ਵੀਡੀਓ ਵਿਖਾਉਣੀ। ਇਹ ਨੌਜਵਾਨ ਹੈ, ਇਹਨੇ ਇੱਕ ਫੌਜੀ ਅਫਸਰ ਸਾਹਿਬ ਨੇ ਉਹਨਾਂ ਦੇ ਕੋਲੋਂ ਕਮਰ ਜਵੇਦ ਬਾਜਵਾ ਸਾਹਿਬ ਦੀ ਜਿਹੜੀ ਹੈ ਉਹ ਕਰਪਸ਼ਨ ਦੇ ਉੱਤੇ ਸਵਾਲ ਪੁੱਛੇ ਨੇ। ਅੱਛਾ, ਇਹ ਹੁਣ ਨਵਾਂ ਫਾਰਮ ਹੈ, ਨਵਾਂ ਤਰੀਕਾ ਹੈ, ਇਹਨੂੰ ਆਉਂਦੇ ਨੇ ਸਿਟੀਜ਼ਨ ਜਰਨਲਿਜ਼ਮ। ਪਹਿਲਾਂ ਤਾਂ ਜਰਨਲਿਸਟ ਸਨ, ਉਹ ਜਰਨਲਿਸਟ ਥੋੜ੍ਹੇ ਜਿਹੇ ਹੁੰਦੇ ਸਨ, ਕੋਈ 200, 250, 300 ਜਰਨਲਿਸਟ ਹੋਇਆ ਪੰਜਾਬ ਦੇ ਵਿੱਚ ਵੱਡਾ ਸਿਰ ਕੱਢਵਾਂ, ਸਮਝਦੇ ਹੋ ਨਾ। ਅਤੇ ਟੋਟਲ ਕੋਈ 500-700 ਜਰਨਲਿਸਟ ਜਿਹੜਾ ਨਾ ਉਹ ਪੂਰੇ ਪਾਕਿਸਤਾਨ ਦੇ 500 ਇਹਦੇ 'ਚ ਰਿਪੋਰਟਰ ਸਾਰੇ ਪਾ ਕੇ। ਹੁਣ 500 ਜਰਨਲਿਸਟਾਂ ਨੂੰ ਰੋਟੀ ਖਵਾਉਣਾ ਬੜਾ ਸੌਖਾ ਸੀ ਚੌਧਰੀ ਸਾਹਿਬ ਵਾਸਤੇ ਆਪਣੇ ਹਰ ਥਾਂ 'ਤੇ, ਜਾਂ ਵੱਡੇ ਵੱਡੇ ਸਿਆਸਤਦਾਨਾਂ ਲਈ ਵੀ ਕੰਟਰੋਲ ਕਰਨਾ ਬੜਾ ਸੌਖਾ। ਕਿਸੇ ਪੈਟਰੋਲ ਪੰਪ ਦਾ ਠੇਕਾ ਦੇ ਦਿਓ, ਕਿਸੇ ਨੂੰ ਕੋਈ ਪਲਾਟ ਦੇ ਦਿਓ, ਕਿਸੇ ਨੂੰ ਹੋਰ ਚੀਜ਼ ਦੇ ਦਿਓ, ਸਾਰੇ ਕਾਬੂ ਆ ਜਾਂਦੇ ਸਨ। ਹੁਣ ਸੋਸ਼ਲ ਮੀਡੀਆ ਨੇ ਜਿਹੜੀ ਮੱਤ ਦਿੱਤੀ ਹੈ ਲੋਕਾਂ ਨੂੰ, ਅਕਲ ਦਿੱਤੀ, ਸ਼ਊਰ ਦਿੱਤੀ ਹੈ, ਲੋਹ ਦਿੱਤੀ ਹੈ ਉਹਨਾਂ ਦੇ ਦਿਮਾਗਾਂ 'ਚ, ਹੁਣ ਸਾਰੇ ਹੀ ਸਾਫ ਹੀ ਬਣੇ ਨੇ। ਇਹ ਵੇਖੋ ਛੋਟਾ ਜਿਹਾ ਬੱਚਾ ਉਹ ਸਿਟੀਜ਼ਨ ਜਰਨਲਿਜ਼ਮ ਕਰ ਰਿਹਾ, ਉਹਨੇ ਠਾ ਕਰਕੇ ਬਾਬਾ ਜੀ ਸਵਾਲ ਸੁੱਟਿਆ ਵੀ ਇਹ ਕਰਪਸ਼ਨ ਦੇ ਬਾਰੇ ਕੀ ਹੈ। ਅਤੇ ਅੱਗੋਂ ਜਿਹੜੇ ਅਫਸਰ ਸਾਹਿਬ ਸਨ ਉਹਨਾਂ ਕੋਲ ਜਵਾਬ ਕੋਈ ਨਹੀਂ ਸੀ, ਆਏ ਬਾਏ ਸ਼ਾਏ। ਉਹਨਾਂ ਆਖਿਆ ਮੀਡੀਆ ਝੂਠ ਹੀ ਮਾਰਦਾ, ਝੂਠ ਹੀ ਮਾਰਦਾ ਰਹਿੰਦਾ। ਚੰਗਾ ਝੂਠ ਮਾਰਦਾ ਵੀ ਮੀਡੀਆ ਨੇ ਕਦੀ ਬਿਸ਼ਾਰਤ ਮਸੱਲੀ ਦਾ 12 ਅਰਬ ਤੇ ਨਹੀਂ ਕੱਢ ਦਿੱਤਾ। ਇਹ ਅਸੀਂ ਵੀ ਜਨਾਬ ਉੱਥੇ ਰਹੇ ਹਾਂ, ਸਾਡਾ ਹੀ 12 ਅਰਬ ਕੱਢ ਦਿਓ ਕਿਤੇ, ਸਾਡੇ ਗੱਲ ਤਾਂ ਨਹੀਂ ਮੀਡੀਆ ਨੇ ਝੂਠਾ 12 ਅਰਬ ਕੱਢ ਦਿੱਤਾ। ਨਾ ਇਹ ਜਿਹੜੇ ਅਫਸਰ ਸਾਹਿਬ ਨੇ ਇਹਨਾਂ ਦਾ ਨਿਕਲਿਆ 12 ਅਰਬ, ਬਾਜਵਾ ਸਾਹਿਬ ਦਾ ਨਿਕਲਿਆ ਨਾ, ਕਿਉਂਕਿ ਕੰਮ ਪਾਇਆ ਇਸ ਲਈ ਬਾਜਵਾ ਸਾਹਿਬ ਦਾ 12 ਅਰਬ ਨਿਕਲਿਆ। ਅਤੇ ਬਹਰਹਾਲ ਜੇ 12 ਅਰਬ ਇੰਜ ਨਿਕਲਦਾ ਮੀਡੀਆ ਤੋਂ ਬਿਸ਼ਾਰਤ ਮਸੱਲੀ ਦਾ ਵੀ ਕਢਵਾ ਦਿਓ, ਉਹਦਾ ਵੀ ਦਾ ਲੱਗ ਜਾਏ ਵਿਚਾਰੇ ਦਾ ਬੈਠੇ। ਅਤੇ ਬਹਰਹਾਲ ਇਹ ਅਫਸਰ ਸਾਹਿਬ ਕੀ ਕਹਿੰਦੇ ਨੇ ਅਤੇ ਬੱਚਾ ਕੀ ਕਹਿੰਦਾ, ਸੁਣੋ ਸਹੀ। न्यूज़ चैनल्स के अंदर काफ़ी मीडिया पे ये चीज़ रिपोर्ट हुई कि उनके ना जो मतलब उनके बाद में अकाउंट्स ओपन हुए, ये बात सामने आई थी कि ना सिर्फ उनके अकाउंट बल्कि उनकी फैमिली के अकाउंट में काफ़ी पैसे निकले स्कैंडल से निकले थे। तो आज तक कोई इस तरह का इंसाफ नजर नहीं आया। अब ये न्यूज़ चैनल काफ़ी न्यूज़ चैनल निकले ये बात। We are living in एज ऑफ लाइज। क्या एज ऑफ लाइफ, एज ऑफ लाइज, वी आर लिविंग इन एज ऑफ लाइज। झूठ की दुनिया में रहते हैं, पूरी दुनिया इसमें झूठ पे चल रही है। सच जो है उसको ढूंढना बड़ा मुश्किल है। सच और झूठ मिक्स होकर ऐसी स्टोरी पेश की जाती है। हम अंदर की बात नहीं कर रहे हैं, बाहर की, पूरी दुनिया में यही कुछ चल रहा है।
तो सच को ढूंढने के लिए आपको तालीम, आपको जो दिमाग खोपड़ा होना जरूरी है। ਸੁਣ ਲਿਆ ਜੀ। ਹੁਣ ਅੱਗੇ ਚੱਲਨੇ ਜੀ। ਇਹ ਤਾਂ ਤੁਸੀਂ ਵੇਖ ਹੀ ਲਿਆ ਆਪੇ ਹੀ ਜੋ ਹਾਲਾਤ ਨੇ। ਅੱਗੇ ਜਨਾਬ ਇਹ ਕੰਟੇਨਰ ਲੱਗੇ ਸਨ ਜਿਹੜੇ, ਇਹ ਡੀ ਚੌਕ ਦੇ ਉੱਤੇ। ਹੁਣ ਉਹ ਕੰਟੇਨਰ ਜਿਹੜੇ ਉਹ ਪਤਾ ਨਹੀਂ ਭੈੜੇ ਲੱਗਣ ਡਏ ਸਨ ਲੱਗੇ, ਬਦਸੂਰਤ ਲੱਗਦੇ ਹੋਣੇ ਨੇ, ਰੰਗ ਰੰਗ ਦੇ ਕੰਟੇਨਰ। ਦੀਵਾਰਾਂ ਵੀ ਜਿਹੜੀਆਂ ਉੱਚੀਆਂ ਖੜੀਆਂ ਕਰ ਦਿੱਤੀਆਂ, ਲਾਹੌਰ ਦੇ ਲਾਲ ਕਿਲ੍ਹੇ ਤੋਂ ਵੀ ਅਤੇ ਦਿੱਲੀ ਦੇ ਲਾਲ ਕਿਲ੍ਹੇ ਤੋਂ ਵੀ ਵੱਡੀਆਂ। ਉਹ ਹੁਣ ਕਿਸੇ ਨੇ ਆਖਿਆ, ਮੱਤ ਦਿੱਤੀ ਵੀ ਇੱਥੋਂ ਸਫੀਰ ਵੀ ਲੰਘਦੇ ਨੇ, ਅੰਬੈਸਡਰ ਵੀ ਲੰਘਦੇ ਨੇ, ਅਤੇ ਬਹੁਤ ਬੁਰੇ ਲੱਗਣਗੇ ਕੰਟੇਨਰ, ਤਸਵੀਰਾਂ ਇਹਨਾਂ ਦੀਆਂ, ਅਤੇ ਇਹਨਾਂ ਦੇ ਉੱਤੇ ਹਰੇ ਰੰਗ ਦਾ ਨਾ ਕੱਪੜਾ ਪਾ ਦਈਏ, ਹੈਂ, ਹਰੇ ਰੰਗ ਦਾ ਕੱਪੜਾ ਪਾ ਕੇ ਨਾ ਨਕਾਬ ਕਰਾ ਦਈਏ ਅਤੇ ਇਹ ਜ਼ਰਾ ਲੁਕੇ ਰਹਿਣਗੇ। ਉਹ ਪਾ ਦਿੱਤੇ। ਉਹ ਜਿਸ ਵੇਲੇ ਪਾਉਣਾ ਸ਼ੁਰੂ ਕੀਤੇ, ਸਹਾਫੀ ਅੱਪੜ ਗਏ, ਲੋਕ ਅੱਪੜ ਗਏ, ਉਹਨਾਂ ਫਿਲਮਾਂ ਬਣਾਉਣੀਆਂ ਸ਼ੁਰੂ ਕਰਤੀਆਂ। ਫਿਰ ਜਿਸ ਵੇਲੇ ਗ੍ਰੀਨ ਬਣ ਗਏ ਤਾਂ ਲੋਕਾਂ ਨੇ ਉਹਦੀ ਐਡੀਟਿੰਗ ਸ਼ੁਰੂ ਕਰ ਦਿੱਤੀ ਔਨਲਾਈਨ, ਉਹਦੇ 'ਤੇ ਛਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਸੂਰਤ ਹਾਲ ਇਹ ਬਣੀ ਹੈ ਵੀ ਚੌਧਰੀ ਸਾਹਿਬ ਤੇ ਜਾਨ ਛਡਾਉਂਦੇ ਨੇ ਉਹ ਹਰੇ ਤੋਂ, ਉਹ ਹਰਾ ਨਹੀਂ ਉਹਨਾਂ ਦੀ ਜਾਨ ਛੱਡਦਾ, ਉਹਦਾ ਕੱਪੜਾ ਪਾਇਆ। ਹੁਣ ਸਾਨੂੰ ਕਿਤੇ ਫਿਕਰ ਇਹ ਹੈ ਵੀ ਇੱਥੇ ਕਿਤੇ ਅਲਾਮਾ ਰਾਗਵ ਨਈਮੀ ਨੂੰ ਨਾ ਫੜ ਕੇ ਲੈ ਆਉਣ ਅਤੇ ਚੌਕ 'ਚ ਖੜਾ ਹੋ ਕੇ ਕਹਿਣ ਵੀ ਜੇ ਜਿਹੜਾ ਗ੍ਰੀਨ ਕੱਪੜਾ ਹੈ ਇਹ ਚੌਧਰੀ ਨਿਜ਼ਾਮਦੀਨ ਦੀ ਮਰਜ਼ੀ ਨਾਲ ਪਿਆ ਤਾਂ ਹਲਾਲ ਹੈ, ਜੇ ਮਰਜ਼ੀ ਦੇ ਖਿਲਾਫ ਪਿਆ ਤਾਂ ਹਰਾਮ ਹੈ। ਜਾਂ ਇਹ ਕਹਿਣ ਕਿ ਇਸ ਗ੍ਰੀਨ ਕੱਪੜੇ ਦੇ ਉੱਤੇ ਜਿਹੜੀ ਐਡੀਟਿੰਗ ਕਰਕੇ ਅਗਰ ਤੇ ਤਾਰੀਫ ਲਿਖੋ ਚੌਧਰੀ ਨਿਜ਼ਾਮਦੀਨ ਦੀ ਤਾਂ ਹਲਾਲ ਹੈ, ਅਤੇ ਅਗਰ ਕੋਈ ਉਹਨਾਂ ਦੇ ਉੱਤੇ ਤਨਕੀਦ ਲਿਖੋ ਤਾਂ ਉਹ ਹਰਾਮ ਹੈ। ਰੱਬ ਹੀ ਜਾਣਦਾ ਹੁਣ ਇੱਥੇ ਕੀ ਹੋਣਾ। ਅਤੇ ਬਹਰਹਾਲ ਇਹ ਸੂਰਤ ਹਾਲ ਜਿਹੜੀ ਹੈ ਇਹ ਬਣੀ। ਅੱਛਾ ਜੀ, ਇਹ ਇੱਕ ਪੁਲਿਸ ਵਾਲਾ ਬੈਠਾ ਜੇ। ਇਹ ਅੱਜ ਕੱਲ੍ਹ ਟਿਕਟੋਕਰ ਜਿਹੜੀਆਂ ਕੁੜੀਆਂ ਨੇ, ਇਹਨਾਂ ਦੀਆਂ ਅੱਜ ਕੱਲ੍ਹ ਪਤਾ ਨਹੀਂ ਸੱਚੀਆਂ ਪਤਾ ਨਹੀਂ ਝੂਠੀਆਂ ਫਿਲਮਾਂ ਲੀਕ ਹੋ ਰਹੀਆਂ ਨੇ, ਟੋਟੇ ਲੀਕ ਹੋ ਰਹੇ ਨੇ, ਅਤੇ ਕੁਝ ਲੋਕ ਆਉਂਦੇ ਨੇ ਆਪੇ ਹੀ ਲੀਕ ਕਰਦੀਆਂ ਨੇ ਮਸ਼ਹੂਰ ਹੋਣ ਵਾਸਤੇ। ਮੈਂ ਤਾਂ ਨਹੀਂ ਗੱਲ ਮੰਨ ਸਕਦਾ, ਕੌਣ ਬੰਦਾ ਆਪ ਆਪਣੀ ਇਹੋ ਜਿਹੀ ਵੀਡੀਓ ਲੀਕ ਕਰਦਾ ਹੈ? ਇਹ ਧੱਕਾ ਹੀ ਹੁੰਦਾ ਜਿਹਦੇ ਨਾਲ ਵੀ ਹੁੰਦਾ। ਬਹਰਹਾਲ ਹੁਣ ਉਹ ਪਤਾ ਨਹੀਂ ਉਹਨਾਂ ਦੀ ਸੱਚੀਆਂ ਵੀਡੀਓ ਨੇ ਜਾਂ ਝੂਠੀਆਂ ਨੇ, ਮੇਰੇ ਤਾਂ ਇਲਮ 'ਚ ਨਹੀਂ, ਮੈਂ ਤਾਂ ਕੋਈ ਉਹਨਾਂ ਵੀਡੀਓ ਨਹੀਂ ਨਾ ਵੇਖਿਆ ਅਤੇ ਨਾ ਮੈਂ ਕੋਈ ਜਾਣਨਾ ਉਹਨਾਂ ਨੂੰ। ਲੇਕਿਨ ਇਹ ਰੌਲਾ ਬੜਾ ਪਿਆ ਸੀ ਪਿਛਲੇ ਦਿਨਾਂ ਵੀ ਟਵਿੱਟਰ ਦੇ ਵਿੱਚ, ਹੁਣ ਫਿਰ ਪਿਆ। ਅਤੇ ਇਹ ਇੱਕ ਪੁਲਿਸ ਵਾਲਾ ਜਵਾਨ ਜਿਹੜਾ ਡਿਊਟੀ ਕਰਦਾ ਬੈਠਾ ਹੈ, ਕੋਈ ਮਨਾਹਿਲ ਟੀਮ ਨੇ ਲਿਖਿਆ ਹੈ ਕਿ ਮਨਾਹਿਲ ਖਾਨ ਹੈ, ਉਹਦੀ ਕੋਈ ਗੈਰ ਇਖਲਾਕੀ ਵੀਡੀਓ ਜਿਹੜੀ ਕੋਈ ਕੀ ਆਖੋ ਉਹਨੂੰ, ਜਿਹੜੀਆਂ ਉਹ ਜਿਹੋ ਜਿਹੀਆਂ ਵੀਡੀਓ ਬਾਜੀ ਕੋਲ ਵੀ ਸਨ। ਬਾਜੀ ਨਹੀਂ ਸੀ ਆਉਂਦੀ ਮੇਰੇ ਕੋਲ, ਸਾਰਿਆਂ ਦੀਆਂ ਨੰਗੀਆਂ ਵੀਡੀਓ ਨੇ। ਵੈਸੇ ਕਮਾਲ ਹੈ ਬਾਜੀ, ਅਤੇ ਬਾਜੀ ਵੀਡੀਓ ਰੱਖੀਆਂ ਵੀ ਸਨ, ਉਹਨਾਂ ਨੂੰ ਵੇਂਦੀ ਵੀ ਸੀ ਲੋਕਾਂ ਦੀਆਂ ਗੰਦੀਆਂ ਵੀਡੀਓ, ਅਤੇ ਫਿਰ ਦੱਸਦੀ ਵੀ ਸੀ ਵੀ ਮੇਰੇ ਕੋਲ ਵੀਡੀਓ ਨੇ, ਬੱਲੇ ਵੀ ਬਾਜੀ। ਬਹਰਹਾਲ ਇਹ ਹੁਣ ਪੁਲਿਸ ਵਾਲਾ ਵੀ ਜਿਹੜਾ ਡਿਊਟੀ ਦਿੰਦਾ ਹੋਇਆ, ਉਹ ਬੜਾ ਕੌਮ ਦੇ ਵਸੀਹਤਰ ਮਫਾਦ ਦੇ ਵਿੱਚ ਉਹ ਗੰਦੀਆਂ ਵੀਡੀਓ ਵੇਖ ਵੀ ਰਿਹਾ। ਉਹ ਇੱਕ ਤਾਂ ਦੰਦ ਬੜੇ ਕੱਢਦੇ ਜੇ ਤੁਸੀਂ। ਹੁਣ ਜੇ ਉਹਨੇ ਵੇਖ ਲਈਆਂ ਤਾਂ ਤੁਹਾਨੂੰ ਮੌਤ ਪੈਂਦੀ। ਆਪ ਤੁਸੀਂ ਸਾਰੇ ਆਪਣੇ ਫੋਨਾਂ ਦੇ ਵਿੱਚ ਜਿਹੜਾ ਨਾ, ਮੈਨੂੰ ਪਤਾ ਜੋ ਕਰਦੇ ਜੇ, ਬਹਿ ਜਾਓ ਆਰਾਮ ਨਾਲ, ਅਤੇ ਨਾ ਇਹ ਪੁੱਠੇ ਕੰਮ ਕਰਿਆ ਕਰੋ। ਦੂਸਰੇ ਦੀ ਗੱਲ ਦੇ ਉੱਤੇ ਕਿਸੇ ਹੋਰ ਦੀ ਗੱਲ ਆ ਜਾਏ ਨਾ, ਇਹ ਵੀ ਸਾਡੇ ਕੌਮ ਦਾ ਇੱਕ ਬੜਾ ਕੰਮ ਹੈ। ਆਪ ਜਿੱਡੇ ਮਰਜ਼ੀ ਅਸੀਂ ਗੰਦੇ ਪਰਗੰਦੇ ਕੰਮ ਕਰੀਏ, ਜਦੋਂ ਦੂਜੇ ਦੀ ਵਾਰੀ ਆਉਂਦੀ ਹੈ ਅਤੇ ਅਸੀਂ ਫਰਿਸ਼ਤੇ ਬਣ ਜਾਂਦੇ, ਅਤੇ ਦੂਜੇ ਦਾ ਇੰਝ ਇਤਸਾਬ ਕਰਦੇ, ਦੂਜੇ ਨੂੰ ਇੰਝ ਜੱਜ ਕਰਦੇ ਹਾਂ ਅਸੀਂ ਜਿਵੇਂ ਉਹਦੀ ਤਬਾਹੀ ਫੇਰ ਦੇਣੀ। ਓਏ ਰੱਬ ਕੋਲ ਡਰੋ, ਰੱਬ ਨੇ ਪਤਾ ਨਹੀਂ ਕਿਹਦੇ ਕਿਹੋ ਜਿਹੇ ਪਰਦੇ ਰੱਖੇ ਨੇ। ਜੇ ਪੁਲਿਸ ਵਾਲੇ ਨੇ ਇਹ ਕੰਮ ਐਡਾ ਭੈੜਾ ਨਹੀਂ ਜਿਹੜਾ ਉਹ ਕਰਨ ਡਿਆ, ਜਿਹੜਾ ਲਾਠੀ ਫੇਰਦਾ ਲੋਕਾਂ ਨੂੰ, ਰਿਸ਼ਵਤ ਲੈਂਦਾ ਹੈ, ਜਿਹੜਾ ਕਿਸੇ ਗਰੀਬ ਨਾਲ ਧੱਕਾ ਕਰਦਾ, ਉਹ ਬਹੁਤਾ ਬੁਰਾ ਜੇ। ਇਹ ਤਾਂ ਹੁਣ ਬੀਬੀ ਦੀ ਵੀਡੀਓ ਪਤਾ ਨਹੀਂ ਅਸਲ ਹੈ ਨਕਲ ਹੈ, ਉਹਨੇ ਆਪ ਕੱਢੀ ਹੈ, ਕਿਸੇ ਨੇ ਕੱਢੀ ਹੈ, ਅਤੇ ਇਨਵੈਸਟੀਗੇਸ਼ਨ ਹੋ ਸਕਦੀ ਹੈ। ਬਹਰਹਾਲ ਜੇ ਉਹ ਹੁਣ ਫੋਨ ਦੇ ਉੱਤੇ ਤੋਂ ਕੀ ਕਰੇ, ਉਹਨੂੰ ਕਿਸੇ ਨੇ ਘੱਲ ਛੱਡੀ ਹੈ, ਤੂੰ ਬੈਠਾ ਵੇਖਣ ਡਿਆ, ਮਜਬੂਰੀ ਹੋਣੀ ਉਹਨੂੰ ਜੇ ਪੁੱਛੋ ਤਾਂ ਉਹਨੇ ਆਖਣਾ ਜੀ ਮੈਂ ਜਾਣ ਕੇ ਨਹੀਂ ਵੇਖਣ ਡਿਆ, ਮਜਬੂਰੀ 'ਚ ਵੇਖਣ ਡਿਆ, ਕੌਮ ਦੇ ਵਸੀਹਤਰ ਮਫਾਦ 'ਚ ਵੇਖਣ ਡਿਆ। ਅਤੇ ਦੰਦ ਨਾ ਕੱਢਿਆ ਕਰੋ, ਆਰਾਮ ਨਾਲ ਇਹੋ ਜਿਹੀ ਸ਼ੈ ਬਹਿ ਕੇ ਵੇਖਿਆ ਕਰੋ ਜਿਵੇਂ ਉਹ ਪੁਲਿਸ ਵਾਲਾ ਵੇਖਣ ਡਿਆ। ਅਤੇ ਉਹ ਜਨਾਬ ਹੁਣ ਉੱਥੇ ਬੈਠਾ ਡਿਊਟੀ ਵੀ ਕਰ ਰਿਹਾ, ਅਤੇ ਨਾਲ ਉਹ ਵੀਡੀਓ ਵੀ ਵੇਖ ਰਿਹਾ। ਅਤੇ ਇਹ ਆਖਰ 'ਤੇ ਜਾਂਦਿਆਂ ਜਾਂਦਿਆਂ ਇਹ ਇੱਕ ਖਾਨਦਾਨ ਹੈ, ਫੈਮਿਲੀ ਹੈ। ਇਹ ਸਭ ਤੋਂ ਪਹਿਲੇ ਕੱਲ੍ਹ ਪਹੁੰਚੀ ਹੈ ਡੀ ਚੌਕ ਦੇ ਵਿੱਚ। ਇਹ ਕੱਲ੍ਹ ਹੀ ਡੀ ਚੌਕ ਦੇ ਵਿੱਚ ਅੱਪੜ ਗਈ ਸੀ। ਇਹਨਾਂ ਨੂੰ ਸਾਡਾ ਖਰਾਜੇ ਤਹਿਸੀਨ, ਲਾਹੌਰੋਂ ਆਈ ਹੈ ਭੈਣ ਸਾਡੀ, ਨਾਲ ਇਹਦਾ ਸ਼ੌਹਰ ਹੈ ਅਤੇ ਨਾਲ ਇਹਦਾ ਪੁੱਤਰ ਹੈ, ਬੱਚਾ ਹੈ। ਇਹ ਉੱਥੇ ਡੀ ਚੌਕ ਅੱਪੜੇ ਨੇ। ਇਮਰਾਨ ਖਾਨ ਦੀ ਕਾਲ ਦੇ ਉੱਤੇ ਪੁੱਛਿਆ ਉਹਨਾਂ ਨੂੰ ਵੀ ਤੁਹਾਨੂੰ ਡਰ ਨਹੀਂ ਲੱਗਦਾ? ਉਹਨਾਂ ਕਿਹਾ ਡਰ ਕਾਹਦਾ, ਸਾਡੇ ਲੀਡਰ ਨੇ ਸੱਦਿਆ, ਸਾਡਾ ਹੱਕ ਹੈ ਇhtਜਾਜ ਕਰਨਾ, ਅਸੀਂ ਇੱਥੇ ਅੱਪੜੇ। ਇਹ ਜਦੋਂ ਇਹੋ ਜਿਹੇ ਲੋਕਾਂ ਨੂੰ ਵੇਖੀਦਾ ਅਤੇ ਫਿਰ ਉਮੀਦ ਆਉਂਦੀ ਹੈ ਵੀ ਪਾਕਿਸਤਾਨ ਅਜੇ ਜ਼ਿੰਦਾ ਹੈ, ਔਰ ਪਾਕਿਸਤਾਨ ਦੇ ਜਿਹੜੇ ਸ਼ਹਿਰੀ ਨੇ ਉਹ ਆਪਣੇ ਹਕੂਕ ਦੀ ਹਿਫਾਜ਼ਤ ਕਰਨਾ ਜਾਣਦੇ ਨੇ। ਮੈਂ ਤੁਹਾਨੂੰ ਜੋ ਵੀ ਇੱਥੋਂ ਸੂਰਤ ਹਾਲ ਬਣੀ ਉਹ ਤੁਹਾਨੂੰ ਦੱਸਦਾ ਰਹਾਂਗਾ। ਇੱਕ ਵਾਰੀ ਫਿਰ ਤੁਹਾਡੇ ਕੋਲ ਗੁਜ਼ਾਰਿਸ਼ ਕਰਾਂਗਾ ਵੀ ਨਿਕਲੋ ਬਾਹਰ, ਔਰ ਨਿਕਲ ਕੇ ਅਤੇ ਆਪਣਾ ਜਿਹੜਾ ਇhtਜਾਜ ਕਰੋ। ਇਮਰਾਨ ਖਾਨ ਵਰਗਾ ਲੀਡਰ ਫਿਰ ਸਦੀਆਂ 'ਚ ਦੋਹਰੇ ਨਹੀਂ ਪੈਦਾ ਹੋਣਾ। ਉਹਨੂੰ ਤੁਹਾਡੇ 'ਤੇ ਬੜਾ ਇਤਮਾਦ ਹੈ, ਉਹਦੇ ਇਤਮਾਦ ਨੂੰ ਅਤੇ ਭਰੋਸੇ ਨੂੰ ਠੇਸ ਨਾ ਪਹੁੰਚਾਇਓ। ਰੱਬ ਰੱਖ।